ਜੀ, ਜੀ ਬਿਲਕੁਲ ਤੇ ਇਹਦੇ ਨਾਲ ਹੀ ਸੰਬੰਧਿਤ ਜੇ ਬਾਰਡਰ ਦੀ ਹੋਈ ਗੱਲ ਕਰਦੇ ਜਾਈਏ ਯਾਦ ਹੋਣਾ ਜਦੋਂ ਟਾਈਟਲ 42 ਐਕਸਪਾਇਰ ਹੋਣ ਵਾਲਾ ਸੀ, ਇਹ ਬਹੁਤ ਸਾਰੀਆਂ ਕਿਆਸਰਾਈਆਂ ਸੀ, ਖਾਸ ਕਰਕੇ ਰਾਈਟ ਵਿੰਗ ਵੱਲੋਂ ਤੇ ਬਹੁਤ ਸਾਰੇ ਕਹਿ ਰਹੇ ਸੀ ਵੀ ਬਾਰਡਰ ਤੇ ਬਹੁਤ ਜ਼ਿਆਦਾ ਕ੍ਰਾਸਿੰਗ ਲਗਾਤਾਰ ਵੱਧ ਜਾਣੀ ਆ। ਪਰ ਇਵੈਂਚੁਅਲੀ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਨੰਬਰ ਉਹ ਇਹ ਆ ਰਹੇ ਆ ਵੀ ਉੱਥੇ ਆંકੜੇ ਘਟ ਗਏ ਆ। ਲੋਕ ਘੱਟ ਬਾਰਡਰ ਜਿਹੜਾ ਉਹ ਕ੍ਰਾਸ ਕਰ ਰਹੇ ਆ ਕਿਉਂਕਿ ਉਹਨਾਂ ਦੇ ਉੱਤੇ ਟ੍ਰਾਂਜ਼ਿਟ ਬੈਨ ਵੀ ਲਗਾਏ ਗਏ ਹੈਗੇ ਆ ਬਾਈਡਨ ਪ੍ਰਸ਼ਾਸਨ ਦੇ ਦੁਆਰਾ। ਉਹਨਾਂ ਦੇ ਕੇਸਾਂ ਦੀ ਸੁਣਵਾਈ ਅਜੇ ਹੋਣੀ ਬਾਕੀ ਆ। ਉਸੇ ਦੇ ਚੱਲਦਿਆਂ ਉਦੋਂ ਅਮਰੀਕੀ ਫੌਜ ਨੇ 1100 ਦੇ ਫੌਜੀ ਆ, ਉਹਨਾਂ ਨੂੰ ਯੂਐਸ ਮੈਕਸੀਕੋ ਬਾਰਡਰ ਦੇ ਉੱਤੇ ਤੈਨਾਤ ਕੀਤਾ ਸੀਗਾ ਵੀ ਜਿਹੜੀ ਸੀਬੀਪੀ ਦੀ ਹੈਲਪ ਕਰਨਗੇ। ਤੇ ਹੁਣ ਪੈਂਟਾਗਨ ਜਿਹੜੇ ਉਹਨਾਂ ਨੇ ਫੌਜੀ ਤੈਨਾਤ ਕੀਤੇ ਸੀ ਯੂਐਸ ਮੈਕਸੀਕੋ ਬਾਰਡਰ ਮਿਸ਼ਨ ਦੇ ਉੱਤੇ, ਉਹਨਾਂ ਨੂੰ ਹੁਣ ਵਾਪਸ ਬੁਲਾਉਣ ਜਾ ਰਿਹਾ ਹੈ। ਡਿਫੈਂਸ ਸਕੱਤਰ ਲਾਇਡ ਆਸਟਨ ਨੇ ਡਿਪਲੋਇਮੈਂਟ ਉਸ ਟਾਈਮ ਦੇ ਉੱਤੇ ਕੀਤੀ ਸੀਗੀ 1500 ਐਕਟਿਵ ਡਿਊਟੀ ਟਰੂਪਸ ਦੀ। ਇਹ 90 ਦਿਨਾਂ ਦੀ ਜਿਹੜੀ ਮਿਲਟਰੀ ਪ੍ਰੈਜ਼ੈਂਸ ਨੂੰ ਉਹਨਾਂ ਨੇ ਆਗਿਆ ਦਿੱਤੀ ਸੀ ਮਈ ਮਹੀਨੇ 'ਚ, ਜਦੋਂ ਸਰਜ ਬਹੁਤ ਜ਼ਿਆਦਾ ਵਧਣ ਦੀ ਕਿਆਸ ਰਹੀਆਂ ਸੀਗੀਆਂ। ਸੋ 1100 ਟਰੂਪ ਨੇ ਕਹਿੰਦੇ ਵੀ ਆਪਣੇ 90 ਦਿਨਾਂ ਦਾ ਮਿਸ਼ਨ 8 ਅਗਸਤ ਤਾਈਂ ਪੂਰਾ ਕਰ ਲੈਣਾ ਆ ਤੇ ਉਹਨਾਂ ਨੂੰ ਵਾਪਸ ਬੁਲਾ ਲਿਆ ਜਾਣਾ ਆ ਤੇ ਜਿਹੜੇ ਰਹਿ ਗਏ 400 ਫੌਜੀ ਆ ਉਹਨਾਂ ਨੂੰ ਐਕਸਟੈਂਡ ਕਰ ਦਿੱਤਾ ਗਿਆ ਆ 31 ਅਗਸਤ ਤੱਕ। ਸੋ ਇਹ ਕਹਿੰਦੇ ਵੀ ਇੱਕ ਡਿਫੈਂਸ ਦੇ ਅਧਿਕਾਰੀ ਨੇ ਗੁਪਤ ਰਹਿਣ ਦੀ ਜਿਹੜੇ ਉਸ ਦੇ ਉੱਤੇ ਸ਼ਰਤ ਦੇ ਉੱਤੇ ਇਹ ਜਿਹੜੀ ਜਾਣਕਾਰੀ ਆ ਉਸ ਬਾਰੇ ਗੱਲ ਕੀਤੀ ਆ ਐਸੋਸੀਏਟ ਪ੍ਰੈਸ ਦੇ ਨਾਲ। ਸੋ ਟਾਈਟਲ 42 ਦੇ ਖਤਮ ਤੋਂ ਬਾਅਦ ਦੇ ਵਿੱਚ ਹੀ ਇਹ ਸਾਰਾ ਕੁਝ ਕੀਤਾ ਗਿਆ ਸੀਗਾ। ਉਸ ਦਿਨਾਂ ਦੇ ਵਿੱਚ ਜਦੋਂ ਟਾਈਟਲ 42 ਖਤਮ ਹੋਣਾ ਸੀ, ਜਦੋਂ ਬਹੁਤ ਸਾਰਾ ਭੰਬਲ ਭੂਸਾ ਸੀ, ਪਤਾ ਨਹੀਂ ਕੀ ਹੋਊਗਾ, ਉਦੋਂ ਬਾਰਡਰ ਏਜੰਟਸ ਰੋਜ਼ਾਨਾ 10,000 ਤੋਂ ਲੈ ਕੇ ਇੱਕ ਦਿਨ ਤਾਂ 27,000 ਮਾਈਗ੍ਰੈਂਟਸ ਨੂੰ ਵੀ ਉਹਨਾਂ ਨੇ ਕਸਟਡੀ ਦੇ ਵਿੱਚ ਲਿਆ ਤੇ ਟਾਈਟਲ 42 ਐਕਸਪਾਇਰ ਹੋਣ ਤੋਂ ਬਾਅਦ 'ਚ ਇਹੀ ਨੰਬਰ ਜਿਹੜਾ ਉਹ 5,000 ਦੇ ਉੱਤੇ ਘਟ ਗਿਆ ਸੀ। ਇਹ ਨਹੀਂ ਆ ਵੀ 5,000 ਉਸ ਦੇ ਮੁਕਾਬਲੇ ਘੱਟ ਲੱਗਦਾ, ਪਰ ਸਟਿਲ ਦੈਟਸ ਅ ਲੋਟ। ਜਿਹੜੇ ਲੋਕ ਆ ਉਹ ਫਿਰ ਵੀ ਆ ਰਹੇ ਆ, ਜੋਖਮ ਜਿਹੜਾ ਆ ਉਹ ਲੈ ਰਹੇ ਆ। ਸੋ ਕਹਿੰਦੇ ਵੀ ਉੱਦਾਂ ਓਵਰਆਲ ਸੀਬੀਪੀ ਦੇ ਨਾਲ-ਨਾਲ 2300 ਨੈਸ਼ਨਲ ਗਾਰਡ ਟਰੂਪਸ ਆ ਵੱਖ-ਵੱਖ ਫੈਡਰਲ ਆਰਡਰਸ ਦੇ ਅਧੀਨ ਉਹ ਬਾਰਡਰ ਦੇ ਉੱਤੇ ਤੈਨਾਤ ਰਹਿਣਗੇ ਤੇ ਉਹ ਨੈਸ਼ਨਲ ਗਾਰਡ ਜਿਹੜੇ ਸੀਬੀਪੀ ਆ ਕਸਟਮ ਬਾਰਡਰ ਪੈਟਰੋਲ ਏਜੰਟਸ ਆ ਉਹਨਾਂ ਨੂੰ ਸਹਾਇਕ ਰੂਪ ਦੇ ਵਿੱਚ ਰੂਲ ਦੇ ਵਿੱਚ ਜਿਹੜਾ ਆ ਉਹ ਸਹਾਇਤਾ ਕਰਦੇ ਰਹਿਣਗੇ। ਉਹਨਾਂ ਦੇ ਜਿਹੜੇ ਨੈਸ਼ਨਲ ਗਾਰਡ ਦੇ ਚੀਫ ਜਨਰਲ ਡੈਨ ਹੌਕਨਸਨ ਉਹਨਾਂ ਨੇ ਪਿਛਲੇ ਹਫ਼ਤੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਉੱਦਾਂ ਉਹਨਾਂ ਨੇ ਕਿਹਾ ਵੀ ਜਦੋਂ ਉਹਨਾਂ ਦਾ ਮਿਸ਼ਨ ਖਤਮ ਹੋ ਜਾਊਗਾ ਉਹਨਾਂ ਨੂੰ ਐਕਸਟੈਂਡ ਨਹੀਂ ਕੀਤਾ ਜਾਊਗਾ ਤੇ ਕੋਈ ਹੋਰ ਜਿਹੜੇ ਯੂਨਿਟਸ ਆ ਨੈਸ਼ਨਲ ਗਾਰਡਸ ਦੇ ਉਹਨਾਂ ਨੂੰ ਇਹਨਾਂ ਦੀ ਥਾਂ ਦੇ ਉੱਤੇ ਘੱਲ ਕੇ ਰਿਪਲੇਸ ਜਿਹੜਾ ਆ ਉਹ ਕਰ ਦਿੱਤਾ ਜਾਵੇਗਾ। ਸੋ 1 ਅਕਤੂਬਰ ਤੱਕ ਆਲਰੇਡੀ ਨੈਸ਼ਨਲ ਗਾਰਡਸ ਦੀ ਡਿਪਲੋਇਮੈਂਟ ਯੂਐਸ ਮੈਕਸੀਕੋ ਬਾਰਡਰ ਦੇ ਉੱਤੇ ਰਹੇਗੀ, ਪਰ 1100 ਜਿਹੜੇ ਐਕਟਿਵ ਡਿਊਟੀ ਫੌਜੀ ਆ ਉਹਨਾਂ ਨੂੰ ਹੁਣ ਵਾਪਸ ਬੁਲਾ ਲਿਆ ਜਾਊਗਾ 8 ਅਗਸਤ ਤੋਂ।